ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਦੀ ਪੰਜਾਬ ਤੋਂ। ਇਹ ਲਿਖਦੇ ਹਨ, ਭਾਰਤ ਸਰਕਾਰ ਨੇ ਕਿਹਾ ਹੈ ਕਿ ਵੱਖਵਾਦੀ ਅਤੇ ਖਾੜਕੂ ਜੋ ਪੰਜਾਬ 'ਚ ਵਸਦੇ ਹਨ ਇਹਨਾਂ ਨੂੰ ਬ੍ਰਿਟੇਨ 'ਚ ਪੈਸੇ ਮਿਲਦੇ ਹਨ। 16 ਜਨਵਰੀ ਨੂੰ ਭਾਰਤ ਸਰਕਾਰ ਇਹ ਮੁੱਦਾ ਬਰਤਾਨੀਆ ਸਰਕਾਰ ਕੋਲ ਚੁੱਕੇਗੀ। ਮੈਂ ਇਹ ਖਬਰ ਜ਼ੀ ਪੰਜਾਬੀ ਤੇ ਸੁਣੀ ਹੈ, ਹੋਰ ਕਿਸੇ ਨੇ ਨਹੀਂ ਇਹ ਖਬਰ ਦਿੱਤੀ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਖਬਰ ਦਾ ਅਸਰ ਇਹਨਾਂ ਦੋ ਗੱਲਾਂ ਨਾਲ ਹੈ? ਪਹਿਲਾ, ਪਿਛਲੇ ਸਾਲ ਸਰਕਾਰ ਨੇ UID ਕਾਰਡ ਸਰਵੇ ਪੂਰਾ ਕੀਤਾ ਹੈ। ਉਹਨਾਂ ਨੇ ਪਰਿਵਾਰ ਦੀ ਆਮਦਨ ਅਤੇ ਬਾਹਰ ਵਸਦੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਇਸ ਸਾਲ ਇਹਨਾਂ ਨੇ ਜਨ ਧਨ ਯੋਜਨਾ ਪੂਰੀ ਕੀਤੀ ਹੈ, ਜਿੱਥੇ ਹਰ ਇੱਕ ਪਰਿਵਾਰ ਨੂੰ ਬੈਂਕ ਖਾਤਾ ਖੁਲਾਉਣਾ ਜ਼ਰੂਰੀ ਹੋਵੇਗਾ। ਦੂਜਾ, ਕੁਝ ਸਮਾਂ ਪਹਿਲਾਂ ਇਹਨਾਂ ਨੇ ਪਹਿਰੇਦਾਰ ਅਖਬਾਰ ਦੇ ਦਫ਼ਤਰ ਦੀ ਪੂਰੀ ਪੜਤਾਲ ਕੀਤੀ ਸੀ। ਉਹਨਾਂ ਦੀਆਂ ਜ਼ਰੂਰੀ ਫਾਈਲਾਂ ਅਤੇ ਕੰਪਿਊਟਰ ਚੁੱਕ ਕੇ ਲੈ ਗਏ ਸਨ। ਜੇ ਤੁਹਾਡੇ ਕੋਲ ਬ੍ਰਿਟਿਸ਼ ਫੰਡਿੰਗ ਇਸ਼ੂ ਤੇ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕਰੋ ਜੀ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਉਸ ਤੋਂ ਬਾਅਦ ਵੀ ਅੱਜ ਵੀ ਉਹਨਾਂ ਦੀਆਂ ਦੋ ਹੋਰ ਈਮੇਲਸ ਆਈਆਂ ਜਿਹੜੀਆਂ ਅਸੀਂ ਆਉਣ ਵਾਲੇ ਦਿਨਾਂ 'ਚ ਸ਼ਾਮਿਲ ਕਰਾਂਗੇ ਜੀ। ਇਹ ਕੁਝ ਦਿਨ ਪਹਿਲਾਂ ਦੀ ਸੀ, ਬਟ ਕਿਉਂਕਿ ਫਿਰ ਪਿੱਛੇ ਚਲੇ ਗਈ ਬੈਕਲੌਗ 'ਚ। ਉਹਨਾਂ ਨੇ ਜਿਹੜਾ ਬੜਾ ਅਹਿਮ ਮੁੱਦਾ ਉਠਾਇਆ ਕਿ ਵੀ ਕਿਸ ਤਰੀਕੇ ਦੇ ਨਾਲ ਇੰਡੀਅਨ ਗੌਰਮੈਂਟ ਜਿਹੜੀ ਹੈ ਉਹ ਇੰਗਲੈਂਡ ਸਰਕਾਰ ਦੇ ਨਾਲ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਇਹ ਪ੍ਰੈਸ਼ਰ ਬਿਲਡ ਕਰ ਰਹੀ ਹੈ ਕਿ ਇੰਗਲੈਂਡ 'ਚੋਂ ਖਾੜਕੂਆਂ ਨੂੰ ਪੈਸਾ ਜਾਂਦਾ ਹੈ ਔਰ ਉਹਨੂੰ ਬਲੌਕ ਕੀਤਾ ਜਾਏ ਜੀ। ਉਹਦੇ ਲਈ ਜਿਹੜੀ 16 ਜਨਵਰੀ ਦੀ ਮੀਟਿੰਗ ਦਾ ਹਵਾਲਾ ਉਹਨਾਂ ਨੇ ਦਿੱਤਾ ਹੈ ਸਾਨੂੰ। ਕੋਈ ਬੇਸ਼ੱਕ ਜਿਵੇਂ ਇਹਨਾਂ ਨੇ ZTV 'ਤੇ ਦੇਖਿਆ, ਮੈਂ ਵੀ ਕਿਸੇ ਰਿਮੋਟ ਦੇ ਨਿਊਜ਼ਪੇਪਰ 'ਤੇ ਜਿਹੜਾ ਅਨਇੰਪੋਰਟੈਂਟ ਇਸ ਕਿਸਮ ਦੀ ਖਬਰ ਦੇਖੀ ਹੈ। ਪਰ ਮੈਂ ਸਮਝਦਾ ਵੀ ਇਸ ਕਿਸਮ ਦੀਆਂ ਜਿਹੜੀਆਂ ਇਹਨਾਂ ਦੀਆਂ ਇੰਟਰਨਲ ਬਰੀਫਿੰਗ ਮੀਟਿੰਗਸ ਹੁੰਦੀਆਂ ਉਹਨਾਂ ਦੀ ਬਾਹਰ ਧੁੱਖ ਨਹੀਂ ਨਿਕਲਦੀ ਹੁੰਦੀ। ਪਰ ਮੇਰਾ ਫੀਅਰ ਇਹ ਹੈ ਕਿ ਕਿਉਂਕਿ ਹੁਣ ਪਿਛਲੇ ਦਿਨਾਂ 'ਚ ਹੀ ਜਗਤਾਰ ਸਿੰਘ ਤਾਰਾ ਜਿਹੜਾ ਹੈ ਉਹ ਭਾਰਤ ਉਹਨੂੰ ਲੈ ਕੇ ਗਏ ਨੇ ਜੀ। ਆਲਰੇਡੀ ਜਿਹੜਾ ਰੁਲਦਾ ਸਿੰਘ ਕੇਸ ਦੇ ਵਿੱਚ ਉਸ ਦੀ 5 ਦਿਨ ਦੀ ਪੁਲਿਸ ਰਿਮਾਂਡ ਦੀ ਖਬਰ ਵੀ ਆਈ। ਔਰ ਕਿਉਂਕਿ ਉਸ ਤੋਂ ਪਹਿਲਾਂ ਰੁਲਦਾ ਕੇਸ ਦੇ ਵਿੱਚ ਹੀ ਜਿਹੜੇ 4 ਬੰਦੇ ਨਾਮਜ਼ਦ ਉਹਨਾਂ ਨੇ ਕੀਤੇ ਸੀ ਉਹ ਇੰਗਲੈਂਡ ਦੇ ਸਿਟੀਜ਼ਨ ਸੀ। ਇੰਡੀਅਨ ਗੌਰਮੈਂਟ ਨੇ ਉਹਨਾਂ ਨੂੰ ਲਿਜਾਣਾ ਵੀ ਚਾਹੁੰਦੇ ਸੀ, ਬਟ ਕੋਈ ਕੰਕਰੀਟ ਐਵੀਡੈਂਸ ਨਹੀਂ ਸੀ ਜੀ। ਔਰ ਹੁਣ ਮੈਨੂੰ ਲੱਗਦਾ ਹੈ ਕਿ ਵੀ ਇਸ ਗੱਲ ਨੂੰ ਉਹ ਰੀਇਨਫੋਰਸ ਕਰਨ ਦੇ ਲਈ ਪਹਿਲਾਂ ਜਗਤਾਰ ਸਿੰਘ ਤਾਰਾ ਦੀ ਸੋ ਕਾਲਡ ਕਿਸੇ ਵੀ ਕਨਫੈਸ਼ਨ ਨੂੰ ਆਧਾਰ ਬਣਾਉਣਗੇ, ਆਪ ਹੀ ਉਹਦੇ ਮੂੰਹ 'ਚ ਗੱਲ ਪਾਉਣਗੇ ਜਾਂ ਉਹਦਾ ਅੰਗੂਠਾ, ਜਾਂ ਜਿਵੇਂ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ 'ਚ ਸੈਲਫ ਕਨਫੈਸ਼ਨ ਨੂੰ ਹੀ ਆਧਾਰ ਬਣਾ ਲਿਆ ਜੀ। ਉਹਦੇ ਥੱਲੇ ਉਹਨੂੰ ਇੱਕ ਐਵੀਡੈਂਸ ਬਣਾ ਕੇ ਇੰਗਲੈਂਡ ਦੀ ਗੌਰਮੈਂਟ ਨੂੰ ਪਹਿਲਾਂ ਤਾਂ ਇਹ ਰੁਲਦਾ ਕੇਸ, ਕਿਉਂਕਿ ਉਹ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਸੀ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਇੰਨੀ ਇੱਕ ਦਹਿਸ਼ਤ ਵੀ ਪਈ ਔਰ ਡਰ ਵੀ ਪਿਆ ਕਿ ਕਿਸੇ ਨੂੰ ਵੀ ਇਹਨਾਂ ਨੇ ਮੁੜ ਕੇ ਉਹਦਾ ਮੁਖੀ ਨਹੀਂ ਬਣਾਇਆ ਰਾਸ਼ਟਰੀ ਸਿੱਖ ਸੰਗਤ ਦਾ। ਹੁਣ ਤਾਂ ਭਾਵੇਂ ਸਾਰਾ ਇੰਡੀਆ ਹੀ ਉਹਨਾਂ ਦਾ ਹੈ, ਹੁਣ ਡਿਫਰੈਂਟ ਲੈਵਲ ਦੇ ਉੱਤੇ ਆਪਰੇਟ ਕਰ ਰਹੇ ਨੇ ਜੀ। ਲੇਕਿਨ ਅਸੀਂ ਸਮਝਦੇ ਹਾਂ ਵੀ ਇਸ ਦੇ ਨਾਲ ਉਹ ਇੱਕ ਤਾਂ ਇਹ ਮੈਸੇਜ ਦੇਣਾ ਚਾਹਣਗੇ ਕਿ ਭਾਈ ਹੁਣ ਤੁਸੀਂ ਸਾਡੀ ਵਾਹ ਵੱਲ ਨਾ ਦੇਖਿਓ ਕਿ ਜੇ ਤੁਸੀਂ ਸਾਡਾ ਬੰਦਾ ਮਾਰਿਆ, ਪਤਾ ਨਹੀਂ ਕਿਹਨੇ ਮਾਰਿਆ, ਇਹਨਾਂ ਦੀ ਇਨਰ ਰਾਈਵਲਰੀਜ਼ ਵੀ ਚੱਲਦੀਆਂ, ਪਰ ਉਹਨੂੰ ਇਸ ਨਾਲ ਇੱਕ ਤੀਰ ਨਾਲ ਉਹ ਕਈ ਸ਼ਿਕਾਰ ਕਰਨਗੇ। ਇੱਕ ਤਾਂ ਉੱਥੇ ਇੱਕ ਜਿਹੜਾ ਇੱਕ ਬਿਲਟ ਕਰਨਗੇ ਭਰੋਸੇ ਵਾਲਾ ਮਾਹੌਲ। ਦੂਸਰਾ, ਇੰਗਲੈਂਡ ਦੇ ਸਿਟੀਜ਼ਨ ਜਿਨ੍ਹਾਂ ਨੂੰ ਆਲਰੇਡੀ ਉਹਨਾਂ ਨੇ ਜਿਹੜਾ ਉਹ ਸ਼ਾਰਟ ਲਿਸਟ ਕਰਕੇ ਦਿੱਤਾ ਸੀ, ਉਹਨਾਂ ਨੂੰ ਲਿਆਉਣ ਦੇ ਲਈ ਵਾਪਸ ਵੀ ਗੱਲ ਹੋਏਗੀ। ਦੂਸਰਾ ਫੀਅਰ ਜਿਹੜਾ ਮੈਂ ਆਲਰੇਡੀ ਵੀ ਜ਼ਿਕਰ ਕੀਤਾ ਸੀ ਕਿ ਕਿਉਂਕਿ ਜਗਤਾਰ ਸਿੰਘ ਤਾਰਾ ਜੇ 18-19 ਮਹੀਨੇ ਰਹੇ ਨੇ, ਜਿੱਥੇ ਵੀ ਬੰਦਾ ਰਹਿੰਦਾ ਹੈ ਸਰਵਾਈਵ ਕਰਦਾ ਹੈ, ਕਈ ਲੋਕ ਹਿਊਮੈਨੀਟੇਰੀਅਨ ਬੇਸ 'ਤੇ, ਸਿੱਖੀ ਬੇਸ 'ਤੇ ਥੋੜ੍ਹੀ ਬਹੁਤ ਉਹਨਾਂ ਦੇ ਗੁਜ਼ਾਰੇ ਲਈ ਮਦਦ ਵੀ ਕਰਦੇ ਹੋਣਗੇ। ਸੋ ਉਸ ਕਿਸਮ ਦੇ ਨੂੰ ਆਧਾਰ ਬਣਾ ਕੇ ਇਹ ਇੰਗਲੈਂਡ, ਕੈਨੇਡਾ, ਅਮਰੀਕਾ ਔਰ ਬਾਕੀ ਯੂਰਪ ਦੀਆਂ ਕੰਟਰੀਜ਼ ਵੀ ਜਿਹੜੇ ਐਕਟਿਵ ਨੇ ਖਾਲਿਸਤਾਨ ਦੇ ਇਸ ਮੁੱਦੇ ਦੇ ਉੱਤੇ, ਉਹਨਾਂ ਦੀਆਂ ਲਿਸਟਾਂ ਉਹਨਾਂ ਸਰਕਾਰਾਂ ਨੂੰ ਦੇਣਗੇ, ਕਹਿਣਗੇ ਕਿ ਜੀ ਦੇਖੋ ਇਹਨਾਂ ਨੇ ਕੋਈ ਨਾ ਕੋਈ ਲੱਭ ਲੈਣਗੇ ਕਿ ਜੀ ਆਹ ਵੈਸਟਰਨ ਯੂਨੀਅਨ ਯੂਜ਼ ਹੋਇਆ, ਕਿ ਫਲਾਣਾ ਹੋਇਆ, ਕਿ ਢਿਮਕਾ ਹੋਇਆ। ਸੋ ਮਤਲਬ ਇਹ ਹੈ, ਮੇਰਾ ਇਹ ਫੀਅਰ ਹੈ ਕਿ ਇਸ ਅੰਦਰਲੀ ਬਰੀਫਿੰਗ ਦੀ ਤਾਂ ਖਬਰ ਕੋਈ ਨਹੀਂ ਜਿਵੇਂ ਉਹਨਾਂ ਨੇ ਪੁੱਛਿਆ, ਲੇਕਿਨ ਇਹ ਮੈਨੂੰ ਨਜ਼ਰ ਆ ਰਿਹਾ ਹੈ ਕਿ ਵੀ ਉਹਨਾਂ ਨੇ ਸਾਊਥ ਏਸ਼ੀਆ, ਸਾਊਥ ਈਸਟ ਏਸ਼ੀਆ ਕਵਰ ਕਰਨ ਤੋਂ ਬਾਅਦ ਯੂਰਪ ਔਰ ਨਾਰਥ ਅਮਰੀਕਾ ਉਹਨਾਂ ਦੀ ਟਾਰਗੇਟ ਲਾਈਨ 'ਤੇ ਉਹਨਾਂ ਨੇ 2 ਸਕੀਮਾਂ ਦਾ ਜ਼ਿਕਰ ਕੀਤਾ ਹੈ, UID ਕਾਰਡ ਸਕੀਮ ਔਰ ਜਨ ਧਨ ਸਕੀਮ, ਕਿ ਉਹਦੇ ਥੱਲੇ ਆਲਰੇਡੀ ਉਹਨਾਂ ਦੇ ਕੋਲ ਕਾਫੀ ਡੀਟੇਲ ਡਾਟਾ ਹੈ।
ਇਨਫੈਕਟ ਜਦੋਂ ਇਹ UID ਕਾਰਡ ਸਕੀਮ ਚੱਲ ਰਹੀ ਸੀ ਤੇ ਚੰਡੀਗੜ੍ਹ 'ਚ ਇੱਕ ਪ੍ਰੋਫੈਸਰ ਯੂਨੀਵਰਸਿਟੀ 'ਚ ਉਹਨਾਂ ਨਾਲ ਮੇਰਾ ਕਦੀ ਕਦਾਂ ਹੀ ਰਾਬਤਾ ਹੁੰਦਾ ਹੈ। ਉਹਨਾਂ ਨੇ ਮੈਨੂੰ ਕਿਹਾ ਸੀ, ਉਹਨਾਂ ਨੇ ਕਿਹਾ ਜੀ ਕਹਿਣ ਨੂੰ ਤਾਂ ਇਹ ਕਿਹਾ ਜਾ ਰਿਹਾ ਕਿ ਜੀ ਹਰ ਇੱਕ ਦੀ ਜਿਹੜੀ ਹੈ ID ਹੋਣੀ ਚਾਹੀਦੀ ਹੈ, ਸੌਖਾ ਹੋਏਗਾ ਇੱਧਰ ਜਾਣਾ ਉੱਧਰ ਜਾਣਾ, ਪਰ ਕਹਿੰਦੇ ਵੀ ਜਿਸ ਤਰੀਕੇ ਨਾਲ ਇਕੱਲੇ ਇਕੱਲੇ ਦੇ ਫਿੰਗਰਪ੍ਰਿੰਟ ਕਰ ਰਹੇ ਨੇ, ਜਿਵੇਂ ਕਰ ਰਹੇ ਨੇ, ਵੀ ਇਹ ਤਾਂ ਇਹਦਾ ਸਭ ਤੋਂ ਮਿਸਯੂਜ਼ ਪੰਜਾਬ ਦੇ ਹਵਾਲੇ ਨਾਲ ਹੋਏਗਾ ਜੀ। ਔਰ ਇਹ ਉਹੀ ਪੀਰੀਅਡ ਸੀ ਕਿ ਇੱਕ ਪਾਸੇ UID ਕਾਰਡ ਸਰਵੇ ਚੱਲ ਰਿਹਾ ਸੀ, ਦੂਸਰੇ ਪਾਸੇ ਇੱਕ ਸਪੈਸ਼ਲ ਜਿਹੜੀ ਸਕੀਮ ਪੰਜਾਬ ਦੀ CID ਦੇ ਥੱਲੇ, ਕਿਉਂਕਿ ਸੈਂਟਰਲ ਏਜੰਸੀਆਂ ਦਾ ਆਪਣਾ ਰੋਲ ਹੁੰਦਾ ਹੈ, ਜਿਹੜੀ ਸਟੇਟ ਦੀ ਹੈ CID ਹੈ, ਉਹਦੇ ਥੱਲੇ ਘਰਾਂ 'ਚ ਜਾ ਕੇ ਪਿੰਡਾਂ ਦੇ ਵਿੱਚ ਇਹ ਵੇਰਵੇ ਇਕੱਠੇ ਕਰ ਰਹੇ ਸੀ। ਪਹਿਲਾਂ ਈਵਨ ਪਟਵਾਰੀਆਂ ਨੂੰ ਵੀ ਉਹਦੇ 'ਚ ਕਿਸੇ ਹੱਦ ਤੱਕ ਇਨਵੋਲਵ ਕੀਤਾ ਸੀ ਇਹਨਾਂ ਨੇ ਕਿ ਜੀ ਬਾਹਰ ਜਿਹੜੇ ਬੰਦੇ ਰਹਿੰਦੇ ਨੇ, ਕਿਸ ਟੱਬਰ ਦੇ ਕਿੰਨੇ ਜੀ ਬਾਹਰ ਨੇ ਔਰ ਜਿੰਨੇ ਕੁ ਦਾ ਐਡਰੈਸ ਲੈ ਸਕਦੇ ਸੀ, ਕੀ ਕਮਾਈ ਕਰਦੇ ਨੇ, ਕੀ ਭੇਜਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕੁਛ ਇਨਫੋਰਮੇਸ਼ਨ ਉਹਨੇ UID ਸਕੀਮ ਦੇ ਥੱਲੇ, ਕੁਛ ਜਿਹੜੀ ਹੈ ਉਹ ਇਸ ਕਿਸਮ ਦੇ ਸੋਰਸਿਸ ਕੋਈ ਹੋਰ ਵੀ ਇਹਨਾਂ ਨੇ ਇੰਪਲੋਏ ਕੀਤਾ ਹੋਏਗਾ। ਔਰ ਇਨ ਦਾ ਐਂਡ ਜਿਹਨੂੰ ਇੱਕ ਟਰਮ ਯੂਜ਼ ਹੁੰਦੀ ਹੈ ਡਾਟਾ ਮਾਈਨਿੰਗ। ਹੁਣ ਡਾਟਾ ਮਾਈਨਿੰਗ ਦੇ ਥੱਲੇ ਜਿਹੜਾ ਹੈ ਉਹ ਫਿਰ ਦੇਖਣਗੇ ਵੀ ਕੀ ਫੈਕਟਰ ਕੀ ਨੇ, ਉਹਨਾਂ ਪਰਿਵਾਰਾਂ ਦੇ ਉੱਤੇ ਵੀ ਅੱਖ ਹੋਏਗੀ। ਔਰ ਜਿਹਨੂੰ ਵੀ ਉਹਨਾਂ ਨੇ ਫੜੁੰਗਣਾ, ਭਾਵੇਂ ਤੁਸੀਂ ਉੱਥੇ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰ ਰਹੇ ਹੋ, ਕਿਉਂਕਿ ਇੰਗਲੈਂਡ ਦੇ ਹਵਾਲੇ ਨਾਲ ਇਹ ਵੀ ਇੰਪੋਰਟੈਂਟ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਗਰੁੱਪ ਹੈ ਜਿਨ੍ਹਾਂ ਨੇ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਸਿੱਖ ਨੇ, ਉਹਨਾਂ ਦੀਆਂ ਮੁੱਢਲੀਆਂ ਲੋੜਾਂ, ਸਾਬਣ, ਤੇਲ, ਦਸਤਾਰਾਂ, ਕਛਹਿਰੇ, ਕੱਪੜੇ ਉਸ ਦੇ ਲਈ ਕੰਮ ਕੀਤਾ ਜਾਂ ਕਰਦੇ ਰਹੇ ਨੇ। ਔਰ ਉਹਨਾਂ 'ਚੋਂ ਇੱਕ ਬੰਦੇ ਨੂੰ ਫੜ ਕੇ ਉਹਨਾਂ ਨੇ ਕੇਸ ਪਾ ਦਿੱਤਾ ਸੀ। ਔਰ ਈਵਨ ਜੇ ਹੁਣ ਭਾਈ ਗੁਰਬਖਸ਼ ਸਿੰਘ ਦੇ ਮੁੱਦੇ ਦੇ ਉੱਤੇ ਸਿੱਖ ਚੈਨਲ ਜਿਹੜਾ ਇੰਗਲੈਂਡ ਤੋਂ TV ਨੈਟਵਰਕ ਹੈ, ਉਹਨਾਂ ਨੇ ਰਾਊਂਡ ਦਾ ਕਲੌਕ ਕਵਰੇਜ ਦਿੱਤੀ। ਔਰ ਐਂਡ ਦੇ ਦਿਨਾਂ ਜਦੋਂ ਉਹਨਾਂ ਨੇ ਏਜੰਸੀਆਂ ਨੇ ਡਿਸਾਈਡ ਕੀਤਾ ਕਿ ਵੀ ਇਹਨੂੰ ਹੁਣ ਖ਼ਤਮ ਕਰ ਦਈਏ, ਸੋ ਉਹਨਾਂ ਦੇ ਰਿਪੋਰਟਰਸ ਨੂੰ ਚੁੱਕ ਲਿਆ ਸੀਗਾ। ਔਰ ਇਹ ਵੀ ਇੱਕ ਹਰਾਸਮੈਂਟ ਦਾ ਹਿੱਸਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹੜਾ ਉਹਨਾਂ ਨੇ ਪਹਿਰੇਦਾਰ ਦੇ ਹਵਾਲੇ ਨਾਲ ਕਿਹਾ, ਉਹਦੇ 'ਚ ਤਾਂ ਉਹਨਾਂ ਨੇ, ਕਿਉਂਕਿ ਪਹਿਰੇਦਾਰ ਇੱਕ ਚੰਗੀ ਆਵਾਜ਼ ਹੈ ਜਿਹੜੀ ਬੜੀ ਮਜ਼ਬੂਤੀ ਦੇ ਨਾਲ ਲੋਕਾਂ ਤੱਕ ਪਹੁੰਚਦੀ ਹੈ ਅਖਬਾਰ ਰਾਹੀਂ। ਸੋ ਉਹਨਾਂ ਨੇ ਜਿਹੜਾ ਟੂ ਕਲੋਜ਼ ਬੰਦਾ ਸੀ ਉਹਦੇ ਰਾਹੀਂ ਇੱਕ ਪੂਰਾ ਜਾਲੀ ਦਾ ਜਾਲ ਉੱਥੋਂ ਉਹਨਾਂ ਨੇ ਚੁਕਵਾ ਵੀ ਲਿਆ ਔਰ ਇੱਕ ਜਿਹੜਾ ਉਹਦਾ ਓਰੀਜਨਲ ਨਾਂ ਔਰ ਜਿੰਨਾ ਉਹਦਾ ਬੈਕ ਡਾਟਾ ਸੀ ਉਹ ਚੁੱਕ ਕੇ ਲੈ ਗਏ। ਹੁਣ ਬੇਸ਼ੱਕ ਜਸਪਾਲ ਸਿੰਘ ਹੇਰਾ ਉਹਨੂੰ ਰਨ ਕਰ ਰਹੇ ਨੇ, ਪਰ ਉਹਨਾਂ ਦਾ ਜਿਹੜਾ ਪਾਸਟ ਸਾਰੀ ਉਹਨਾਂ ਦੇ ਕੋਲ ਸੀ ਰਿਕਾਰਡ ਉਹ ਚਲਾ ਗਿਆ। ਔਰ ਉਹਦੇ ਕੱਲ੍ਹ ਨੂੰ ਜੇ ਉਹਨਾਂ ਨੇ ਕਿਸੇ ਨੂੰ ਫਸਾਣੇ ਜਾਂ ਕਿ ਉਹ ਤਾਂ ਕੁਛ ਵੀ ਕਰ ਸਕਦੇ ਨੇ। ਜੇ ਹੁਣ ਸਿੱਖ ਸ਼ਹਾਦਤ ਦਾ ਔਰ ਦੂਸਰਾ ਸਟੱਫ ਚੁੱਕ ਕੇ ਲੈ ਗਏ ਸੀ, ਜੇ ਉਹਦੇ ਤੇ 200 ਰੁਪਏ ਦੀਆਂ ਵੀ ਰਸੀਦਾਂ ਸੀ, ਕਿਸੇ ਨੇ ਕੋਈ ਜਿਹੜਾ ਉਹ ਕੀਤਾ ਹੋਇਆ ਸੀ ਸਬਸਕ੍ਰਾਈਬ ਮੈਗਜ਼ੀਨ ਨੂੰ, ਤੇ ਉਹਨੂੰ ਵੀ ਉਹਨਾਂ ਨੇ ਦਹਿਸ਼ਤਗਰਦਾਂ ਦੀ ਲਈ ਮਦਦ ਦੇ ਥੱਲੇ ਜਿਹੜਾ ਕੀਤਾ, ਨਾ ਮੁੜ ਕੇ ਸਿੱਖ ਸ਼ਹਾਦਤ ਚੱਲਣ ਦਿੱਤਾ। ਉਹਦੇ ਥੱਲੇ ਭਾਈ ਦਲਜੀਤ ਸਿੰਘ ਔਰ ਦੂਸਰਿਆਂ ਨੂੰ ਕਿੰਨੀ ਦੇਰ ਉਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ। ਸੋ ਅਸੀਂ ਸਮਝਦੇ ਹਾਂ ਕਿਸੇ ਹੱਦ ਤੱਕ ਵੀ ਇਹ ਜਾਣਗੇ। ਔਰ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਦਾ ਬਹੁਤ ਸ਼ੁਕਰੀਆ ਜੀ। ਇਸ ਦੇ ਨਾਲ ਬ੍ਰੇਕ ਡਾਕਟਰ ਸਾਹਿਬ, ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।